व्यूअर्स वेलकम बैक हम प्रोग्राम सो व्यूअर्स एंड वाले सैक्शन ਦੇ ਵਿੱਚ ਆਪਾਂ ਜਿਹੜੇ ਲਾਈਵ ਮੈਸੇਜ ਨੇ ਜਾਂ ਫੇਸਬੁੱਕ ਤੇ ਹੋਣ ਚਾਹੇ YouTube ਤੇ ਹੋਣ ਉਹ ਆਪਾਂ ਲੈ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਈਮੇਲ ਜਿਹੜੀ ਸਾਨੂੰ ਗੁਰੂ ਕੀ ਨਗਰੀ ਤੋਂ ਆਈ ਹੈ ਅੰਮ੍ਰਿਤਸਰ ਤੋਂ ਉਹ ਸ਼ੇਅਰ ਕਰਨਾ ਚਾਹੁੰਦਾ। ਅੱਛਾ, ਇਹ ਮਨਿੰਦਰਪਾਲ ਸਿੰਘ ਸਾਨੂੰ ਲਿਖਦੇ ਨੇ। ਉਹਨਾਂ ਨੇ ਲਿਖਿਆ ਵੀ ਮਾਨਯੋਗ ਡਾਕਟਰ ਸਾਹਿਬ ਤੇ ਭੈਣ ਜੀ ਨੀਲਮ ਕੌਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਮੈਂ ਮਨਿੰਦਰ ਸਿੰਘ ਅੰਮ੍ਰਿਤਸਰ ਤੋਂ। ਮੈਂ ਲੰਮੇ ਚਿਰ ਤੋਂ ਸੱਚੋ ਸੱਚ ਵੇਖ ਰਿਹਾ। ਹੁਣ ਤਾਂ ਇੱਕ ਨਸ਼ਾ ਜਿਹਾ ਹੋ ਗਿਆ ਸੱਚੋ ਸੱਚ ਦਾ। ਵਾਹਿਗੁਰੂ ਦੀ ਮਿਹਰ ਵੇਖੋ ਕਿ ਤੁਹਾਡਾ ਚੈਨਲ ਵੈਸੇ ਅਵੇਲੇਬਲ ਨਹੀਂ ਪਰ ਮੇਰੇ ਸਮਾਰਟ ਟੀਵੀ ਤੇ ਅਪੀਅਰ ਹੁੰਦਾ ਹੈ ਰੋਜ਼। ਸਮਾਰਟ ਟੀਵੀ ਤੇ ਆ ਰਿਹਾ ਹੈ। ਹਾਂ, ਤੁਸੀਂ ਅੰਮ੍ਰਿਤਪਾਲ ਦੇ ਹੱਕ ਵਿੱਚ ਜਿੱਦਾਂ ਡਟੇ ਹੋਏ ਹੋ ਤੇ ਤੁਸੀਂ 18 19 20 ਮਾਰਚ ਨੂੰ ਵੀਕਐਂਡ ਤੇ ਵੀ ਜਿਵੇਂ ਪ੍ਰੋਗਰਾਮ ਕੀਤੇ, ਇਹ ਤੁਹਾਡਾ ਕੌਮ ਵਾਸਤੇ ਜਜ਼ਬਾ ਵਿਖਾਉਂਦਾ ਹੈ। ਇਸ ਜਜ਼ਬੇ ਦੇ ਨਾਲ ਸਾਨੂੰ ਵੀ ਹਿੰਮਤ ਮਿਲਦੀ ਜੇ। ਦੁੱਖ ਇਸ ਗੱਲ ਦਾ ਹੈ ਕਿ ਜੋ ਸਾਡੇ ਲੀਡਰ ਕਦ ਜਾਗਣਗੇ। ਚੜ੍ਹਦੀ ਕਲਾ ਵਿੱਚ ਰਹੋ ਡਾਕਟਰ ਸਾਹਿਬ ਤੇ ਤੰਦਰੁਸਤ ਰਹੋ। ਅੰਮ੍ਰਿਤਪਾਲ ਨੇ ਸਰਬੱਤ ਖਾਲਸਾ ਬੁਲਾਉਣ ਲਈ ਕਿਹਾ ਸੀ। ਜਥੇਦਾਰ ਸਾਹਿਬ ਨੂੰ ਇਸ ਬਾਰੇ ਚੁੱਪ ਧਾਰੀ ਬੈਠੇ ਨੇ ਔਰ ਫਿਰ ਉਹਨਾਂ ਨੇ ਸਤਿਕਾਰ ਨਾਲ ਜਿਹੜੀ ਹੈ ਫਤਿਹ ਬੁਲਾਈ ਹੈ। ਸੋ ਅਸੀਂ ਵੀਰ ਮਨਿੰਦਰਪਾਲ ਸਿੰਘ ਜੀ, ਪਹਿਲਾਂ ਤਾਂ ਤੁਹਾਨੂੰ ਵੀ ਫਤਿਹ। ਤੁਸੀਂ ਗੁਰੂ ਕੀ ਨਗਰੀ ਦੇ ਵਿੱਚ ਵਸਦੇ ਹੋ, ਜਿਹੜੀ ਗੁਰੂ ਕੀ ਨਗਰੀ ਸਾਡੇ ਤਾਂ ਮਨ ਦੀਆਂ ਅੱਖਾਂ 'ਚ ਹੀ ਵਸਦੀ ਹੈ। ਵੈਲਕਮ। ਔਰ ਮਹਾਰਾਜ ਤੁਹਾਨੂੰ ਵੀ ਚੜ੍ਹਦੀ ਕਲਾ ਦੇਣ। ਬਹੁਤ ਸ਼ੁਕਰੀਆ ਜਿਹੜਾ ਇਹਨੇ ਹੌਸਲੇ ਵਾਲੇ ਲਫ਼ਜ਼ ਲਿਖਣ ਲਈ। ਔਰ ਮੈਂ ਫੇਸਬੁੱਕ ਤੇ ਪਹਿਲਾਂ ਜਾਵਾਂ। ਨੋ ਪ੍ਰੋਬਲਮ। ਵੀਰ ਸੁਖਜਿੰਦਰ ਸਿੰਘ ਲਿਖਦੇ ਨੇ, ਸਿੰਘੋ ਕਿਰਪਾ ਕਰਕੇ ਕਿਸੇ ਵੀ ਤਰ੍ਹਾਂ ਦੇ ਅਪਸ਼ਬਦ ਭੱਦੀ ਸ਼ਬਦਾਵਲੀ ਵਰਤਣ ਵਾਲੇ ਹਿੰਦੂ ਸ਼ੈਤਾਨੀਆਂ ਨੂੰ ਜਵਾਬ ਦੇਣ ਦੀ ਬਜਾਏ ਉਹਨਾਂ ਆਈਡੀਜ਼ ਨੂੰ ਤੁਰੰਤ ਫੇਸਬੁੱਕ ਵਾਲਿਆਂ ਨੂੰ ਰਿਪੋਰਟ ਕਰਿਆ ਕਰੋ। ਧੰਨਵਾਦ ਜੀ। ਉਹ ਬਿਲਕੁਲ ਠੀਕ ਕਿਹਾ, ਕਿਉਂਕਿ ਇਹ ਠੀਕ ਨਹੀਂ ਹੈ। ਇਸ ਨੂੰ ਆਧਾਰ ਬਣਾ ਕੇ ਫਿਰ ਜਿਹੜੇ ਆਪਣੇ ਸਾਡੇ 'ਚ ਬੈਠੇ ਹੋਏ ਵੱਡੇ ਸਿਆਣੇ ਨੇ ਉਹ ਵੀ ਕਹਿਣਗੇ ਦੇਖੋ ਜੀ ਉਹਨੂੰ ਇਹ ਕਹਿ ਦਿੱਤਾ, ਉਹਨੂੰ ਇਹ ਕਹਿ ਦਿੱਤਾ। ਉਹਨਾਂ ਨੂੰ ਦੂਸਰਾ ਪੱਖ ਨਜ਼ਰ ਨਹੀਂ ਆ ਰਿਹਾ ਹੁੰਦਾ। ਔਰ ਫਿਰ ਦੀਪ ਸਿੰਘ ਕਹਿੰਦੇ ਨੇ, ਸੁਖਜਿੰਦਰ ਸਿੰਘ ਕਈ ਵਾਰ ਰਿਪੋਰਟ ਕਰਿਆ ਵੀ ਗੱਲ ਨਹੀਂ ਬਣਦੀ, ਜਵਾਬ ਵੀ ਦੇਵੋ ਤੇ ਰਿਪੋਰਟ ਵੀ ਕਰੋ, ਤਸੱਲੀ ਕਰਕੇ ਛੱਡੋ, ਡਰੋ ਨਾ। ਦੀਪ ਸਿੰਘ ਜੀ, ਤੁਹਾਡਾ ਵੀ ਗੁੱਸਾ ਹੱਕ ਬਨਾਜ਼ਬ ਹੈ, ਲੇਕਿਨ ਮੈਂ ਸਮਝਦਾ ਹਾਂ ਵੀ ਅਸੀਂ ਗਾਲੀ ਗਲੋਚ ਜਾਂ ਈਵਨ ਉੱਚੀ ਆਵਾਜ਼ ਵੀ ਜਦੋਂ ਚੁੱਕਦੇ ਹਾਂ ਇਹਦਾ ਮਤਲਬ ਹੈ ਵੀ ਸਾਡਾ ਕੇਸ ਕਮਜ਼ੋਰ ਹੈ। ਸੋ ਇਵੇਂ ਨਾ ਕਰੋ, ਰਿਪੋਰਟ ਕਰਨ ਵਾਲਾ ਬਿਹਤਰ ਹੈ। ਫਿਰ ਸੁਖਜਿੰਦਰ ਸਿੰਘ ਉਹਨਾਂ ਨੂੰ ਕਹਿੰਦੇ ਨੇ, ਦੀਪ ਸਿੰਘ ਤੁਸੀਂ ਆਪਣੀ ਜਗ੍ਹਾ ਠੀਕ ਹੋ, ਗੱਲ ਡਰਦੀ ਨਹੀਂ। ਦਰਅਸਲ ਇਸ ਪ੍ਰੋਗਰਾਮ ਨੂੰ ਆਪਣੀਆਂ ਹੀ ਮਾਵਾਂ ਧੀਆਂ ਭੈਣਾਂ ਵੀ ਵੇਖਦੀਆਂ ਨੇ। ਉਹ ਜਾਣ ਬੁੱਝ ਕੇ ਸਾਨੂੰ ਉਲਝਾਉਣ ਭਟਕਾਉਣ ਲਈ ਹੀ ਹਾਜ਼ਰੀ ਭਰਦੇ ਨੇ। ਇਸ ਪਾਸੇ ਧਿਆਨ ਦੇਣ ਲਈ ਤੁਹਾਡਾ ਧੰਨਵਾਦ ਜੀ। ਔਰ ਫਿਰ ਦੀਪ ਸਿੰਘ ਹੋਰਾਂ ਨੇ ਕਿਹਾ, ਆਪਾਂ ਨੂੰ ਮਾੜੀ ਭਾਸ਼ਾ ਵਰਤਣ ਦੀ ਲੋੜ ਨਹੀਂ। 33 ਕਰੋੜ ਜਮਹੂਰੀਆਂ ਦੇ ਕਾਰਨਾਮੇ ਹੀ ਬਹੁਤ ਨੇ ਜੋ ਸਾਨੂੰ ਦੱਸਣ ਦੀ ਲੋੜ ਹੈ। ਹਾਂ, ਤੁਸੀਂ ਸਿਵਲਾਈਜ਼ਡ ਜ਼ੁਬਾਨ ਦੇ ਵਿੱਚ ਗੱਲ ਕਰ ਸਕਦੇ ਹੋ। ਦਮਨ ਰੰਧਾਵਾ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਕਹਿੰਦੇ ਨੇ। ਜਗਤਾਰ ਸਿੰਘ ਜੌਹਲ, ਡਾਕਟਰ ਸਾਹਿਬ ਜੀ ਸੰਤਾਂ ਦੇ ਸ਼ਹੀਦ ਹੋਣ ਤੋਂ 10 ਸਾਲ ਬਾਅਦ ਤੱਕ ਵੀ ਉਹੀ ਆਫੀਸਰ ਗੁਰਦੁਆਰਿਆਂ 'ਚ ਸੰਤਾਂ ਨੂੰ ਲੱਭਦੇ ਰਹੇ ਨੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਸੰਤ ਜੀ ਸ਼ਹੀਦ ਹੋ ਚੁੱਕੇ ਨੇ। ਸੋ ਇਹ ਵਿਪਰਾਂ ਦੀ ਔਲਾਦ ਬਹੁਤ ਚਲਾਕ ਹੈ। ਤੁਸੀਂ ਬਿਲਕੁਲ ਜੌਹਲ ਸਾਹਿਬ ਠੀਕ ਕਿਹਾ। ਇਸ ਲਈ ਜਦੋਂ ਅਸੀਂ ਹੁਣ ਵੀ ਆਪਣਾ ਦਿੱਤਾ ਇਸ ਦੇ ਉੱਤੇ ਐਨਾਲਿਸਿਸ, ਅਸੀਂ ਸਮਝਦੇ ਹਾਂ ਵੀ ਇਹ ਕੁਛ ਨਾ ਕੁਛ ਐਸਾ ਚੱਲ ਰਿਹਾ ਜਿਹੜਾ ਸਾਨੂੰ ਨਜ਼ਰ ਨਹੀਂ ਆ ਰਿਹਾ, ਬਿਹਾਈਂਡ ਅਸੀਂ ਹੋ ਸਕਦੇ ਹਾਂ। ਲੇਕਿਨ ਇਹ ਤੁਸੀਂ ਬਿਲਕੁਲ ਠੀਕ ਕਿਹਾ ਵੀ ਇਹ ਵਿਪਰ ਦੀ ਔਲਾਦ ਜਿਹੜੀ ਹੈ ਇਹ ਬਹੁਤ ਚਲਾਕ ਔਰ ਸਾਰੇ ਹੀ ਘਟੀਆ ਹਰਬੇ ਇਸਤੇਮਾਲ ਕਰ ਰਹੇ ਨੇ। ਅਰਜਨ ਸਿੰਘ, ਗੁਰਦੀਪ ਸਿੰਘ, ਦਵਿੰਦਰ ਸੰਧੂ, ਮਨਜੀਤ ਸਰਾਂ, ਪ੍ਰਦੀਪ ਮਾਂਗਟ, ਅਮਰਜੀਤ ਸਿੰਘ, ਫਿਰ ਭੈਣ ਜੀ ਬਲਪ੍ਰੀਤ ਕੌਰ ਸਰਨ, ਪਰਮਨ ਸਿੰਘ, ਉਹਨਾਂ ਨੇ ਇਹ ਕਿਹਾ, ਪਰਮਨ ਸਿੰਘ ਹੋਰਾਂ ਨੇ, ਕਿ ਜੋ ਕੁਝ ਵੀ ਹੋ ਰਿਹਾ ਸਿੱਖਾਂ ਨੂੰ ਗਦੀ ਗੇੜ ਵਿੱਚ ਪਾਉਣ ਲਈ ਕੀਤਾ ਜਾ ਰਿਹਾ ਤਾਂ ਜੋ ਸਿੱਖ ਖਾਲਿਸਤਾਨ ਵੱਲ ਨਾ ਜਾਣ। ਗੁਰਦੀਪ ਸਿੰਘ ਕਹਿੰਦੇ ਨੇ ਕਿ ਮਨੂਵਾਦੀ, ਅੰਧ ਵਿਸ਼ਵਾसी, विश्वासघाती, इंसानियत को नफरत करने वाले, नाजीवादी, हिंदूवादी, मुर्दाबाद। ये ठीक है, सारी टाइटल इन्हों के उत्ते ढुकते हैं। सोहन सिंह माल तुहानू भी और मैनू भी फतेह बुलाते हैं। और फिर परमन सिंह कहते हैं कि मूत पीने इत्थे आके सिखां नूं गालां कड्ढण। किन्ना चिर गालां सुणीਆਂ। ਜਿਹੜਾ ਕਹਿੰਦਾ ਗਾਲਾਂ ਕੱਢਣ ਵਾਲੇ ਲਈ ਭਾਸ਼ਾ ਚੰਗੀ ਵਰਤੋ, ਉਹ ਦੱਸੇ ਕਿ ਜੇ ਮੂਤ ਪੀਣੇ ਤੁਹਾਡੇ ਘਰ ਆ ਕੇ ਗਾਲਾਂ ਕੱਢਣ ਤਾਂ ਤੁਸੀਂ ਉਹਨਾਂ ਦੇ ਪੈਰ ਚੁੰਮਦੇ ਹੋ। ਗਾਲਾਂ ਹੀ ਤਾਂ ਸੋਸ਼ਲ ਮੀਡੀਆ ਦਾ ਹਥਿਆਰ ਹੈ। ਨਹੀਂ ਪਰਮਨ ਸਿੰਘ ਜੀ, ਉਹਨਾਂ ਨੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕਿਹਾ
ਕਿ ਇੱਥੇ ਕਿਉਂਕਿ ਕਈ ਵਾਰ ਅਸੀਂ ਉਹਨਾਂ ਨੂੰ ਬਲੌਕ ਨਹੀਂ ਕਰਦੇ, ਸਾਨੂੰ ਹੁੰਦਾ ਹੈ ਕਿ ਭਾਈ ਉਹਨਾਂ ਦੀ ਅਸਲੀਅਤ ਜਿਹੜੀ ਹੈ ਜੀ ਉਹ ਸਾਹਮਣੇ ਵੀ ਆਏ, ਪਰ ਸਾਨੂੰ ਹਮ ਲੈ ਜਾਨੂ ਪੰਥ ਉਚੇਰੋ, 10ਵੇਂ ਪਾਤਸ਼ਾਹ ਦਾ ਫਰਮਾਨ ਹੈ ਕਿ ਇੱਕ ਮੌਕੇ ਤੇ ਜਦੋਂ ਕਿ ਇਸ ਕਿਸਮ ਦਾ ਵਾਕਿਆ ਹੋਇਆ ਤੇ ਸਿੱਖਾਂ ਨੇ ਕਿਹਾ ਕਿ ਮਹਾਰਾਜ ਇਹ ਜਿਹੜੇ ਸਾਡੇ ਦੁਸ਼ਮਣ ਨੇ ਇਹ ਵੀ ਇਵੇਂ ਹੀ ਕਰਦੇ ਨੇ, ਤੇ ਗੁਰੂ ਸਾਹਿਬ ਨੇ ਕਿਹਾ ਹਮ ਲੈ ਜਾਨੂ ਪੰਥ ਉਚੇਰੋ, ਅਸੀਂ ਪੰਥ ਨੂੰ ਉੱਚੇ ਲੈ ਕੇ ਜਾਣਾ, ਅਸੀਂ ਤੁਹਾਨੂੰ ਉਸ ਖੂਹ 'ਚ ਨਹੀਂ ਡਿੱਗਣ ਦੇਣਾ ਜਿਹਦੇ 'ਚ ਇਹ ਡਿੱਗੇ ਹੋਏ ਨੇ। ਬਿਲਕੁਲ। ਔਰ ਇਸ ਦੇ ਨਾਲ YouTube ਤੁਸੀਂ ਪੜ੍ਹੋਗੇ? ਹਾਂਜੀ। ਡਾਕਟਰ ਪਰਮਜੀਤ ਸਿੰਘ ਸੂਰਮਾ ਲਿਖਦੇ ਨੇ, ਪੰਜਾਬ ਵਿੱਚ ਰਹਿਣ ਵਾਲੇ ਸਿੱਖ ਸਮਾਰਟ ਟੀਵੀ ਚੈਨਲ ਸੱਚੋ ਸੱਚ 84 ਵੇਖ ਲਿਆ ਕਰਨ। ਮਨਿੰਦਰ ਸਿੰਘ ਦੀ ਇਸ ਜਾਣਕਾਰੀ ਨਾਲ ਬਹੁਤ ਸਾਰੇ ਲੋਕ ਇਸ ਦਾ ਫਾਇਦਾ ਚੁੱਕ ਲਿਆ ਕਰਨ। ਸੋ ਨਾਈਸ। ਸੋ ਰਵਿੰਦਰ ਕੌਰ ਫਤਿਹ ਬੁਲਾਉਂਦੇ ਨੇ ਔਰ ਬਲਜੀਤ ਵਰੈਚ ਫਤਿਹ ਬੁਲਾਉਂਦੇ ਨੇ। ਤਜਿੰਦਰ ਸਿੰਘ ਵੀ ਕਹਿੰਦੇ ਸਾਰੀ ਸੰਗਤ ਨੂੰ ਪੰਜਾਬ ਤੋਂ ਗੁਰਫਤਿਹ ਜੀ ਡਾਕਟਰ ਸਾਹਿਬ ਤੇ ਭੈਣ ਜੀ ਨੀਲਮ ਕੌਰ ਜੀ। ਸੋ ਅੱਲਾ ਦੀ ਆਈਡੀ ਤੋਂ ਲਿਖਦੇ ਨੇ, ਵੀ ਨੀਡ ਟੂ ਕਲੀਅਰ ਆਵਰ ਏਜੰਡਾ ਐਂਡ ਸ਼ੁੱਡ ਬੀ ਏਬਲ ਟੂ ਰੈਕਟੀਫਾਈ ਆਵਰ ਇਸ਼ੂਜ਼ ਵਿਦ ਹਿੰਦੂ ਤਵੀਜ਼। ਸੋ ਨਿਹੰਗ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ ਇਹਨਾਂ ਨੇ ਸਾਰੇ ਤਾਕਤ ਜਿਹੜੀ ਹੈ ਸਿੱਖਾਂ ਤੇ ਹੀ ਲਾ ਦੇਣੀ ਹੈ। ਸੋ ਅੱਲਾ ਜੀ ਫਿਰ ਲਿਖਦੇ ਨੇ ਕਿ ਵੀ ਨੀਡ ਟੂ ਬੀ always ready and take proactive steps and approach towards ਹਿੰਦੂਤਵੀ। ਸੋ ਜਸਵੀਰ ਬਰਾੜ ਲਿਖਦੇ ਨੇ, ਆਜ਼ਾਦੀ ਹੀ ਹਾਲ ਡਾਕਟਰ ਸਾਹਿਬ, ਖਾਲਸਾਨ ਜ਼ਿੰਦਾਬਾਦ। ਫੋਰ ਜਸਟੀ ਲਿਖਦੇ ਨੇ, ਅਡਾਨੀ ਪੋਰਟਸ 에ਅਰਪੋਰਟਸ ਡਰੱਗ ਟ੍ਰੈਫਿਕਿੰਗ ਇੰਟਰਪ੍ਰਾਈਜ਼। ਯੈਸ। ਔਰ ਇਸੇ ਤਰ੍ਹਾਂ ਤਕਸੀਮੇ ਪੰਜਾਬ ਲਿਖਦੇ ਨੇ, ਖਾਲਸਾਨ ਜ਼ਿੰਦਾਬਾਦ। ਦਵਿੰਦਰ ਸੰਧੂ ਲਿਖਦੇ ਨੇ, ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਖਾਲਸਾ ਫਤਿਹ। ਐਂਡ ਗੋਬਿੰਦ ਸਿੰਘ ਲਿਖਦੇ, ਡਾਕਟਰ ਸਾਹਿਬ ਲੱਗਦਾ ਹੈ ਕਿ ਇਸ ਵਾਰ ਆਮ ਭਾਰਤੀ ਲੋਕਾਂ ਉੱਤੇ ਸਿਰਜੇ ਬਿਰਤਾਂਤ ਦਾ ਕੋਈ ਬਹੁਤ ਅਸਰ ਨਹੀਂ ਹੋਇਆ 84 ਵਾਂਗ। ਸੋ ਇਸੇ ਤਰ੍ਹਾਂ ਰੁਪਿੰਦਰ ਚੀਮਾ ਲਿਖਦੇ, ਆਈ ਡੋਂਟ ਨੋ ਵਾਟ ਅਦਰ ਸਿੱਖਸ ਥਿੰਕ ਬਟ ਫਰੋਮ ਐਵਰੀਥਿੰਗ ਗੋਇੰਗ ਔਨ। ਨਹੀਂ, ਮੈਂ ਇੱਥੇ ਕਹਿਣਾ ਚਾਹੁੰਦਾ ਕਿ ਬਾਹਰਲੀਆਂ ਸਟੇਟਾਂ ਦੇ ਸਿੱਖ ਬਹੁਤ ਘਬਰਾਏ ਹੋਏ ਨੇ। ਸਾਡੇ ਕੋਲ ਬਹੁਤ ਸਾਰੀਆਂ ਰਿਪੋਰਟਸ ਆਈਆਂ ਕਿ ਮਾਹੌਲ ਤਪਾਇਆ ਹੋਇਆ ਹੈ। ਲੇਕਿਨ ਹੁਣ ਕਿਉਂਕਿ ਇਹਨਾਂ 3-4 ਦਿਨਾਂ ਤੋਂ ਉਹਨਾਂ ਨੇ ਸਿੱਖਾਂ ਦੇ ਘਰਾਂ ਨੂੰ ਵੀ ਟਾਰਗੇਟ ਕੀਤਾ ਹੋਇਆ ਹੈ, ਇਸ ਲਈ ਮੀਡੀਆ ਤੋਂ ਇਹ ਖਬਰ ਗਾਇਬ ਕਰ ਦਿੱਤੀ ਗਈ ਹੈ। ਪਰ ਪਿਛਲੇ 2 ਹਫ਼ਤੇ ਬਾਹਰਲੇ ਸੂਬਿਆਂ ਦੇ ਸਿੱਖਾਂ ਨੇ ਬੜੀ ਟੈਨਸ਼ਨ ਦੇ ਵਿੱਚ ਗੁਜ਼ਾਰੇ ਨੇ। ਮੈਂ ਵੀਰ ਬਲਦੀਪ ਸਿੰਘ ਲਿਖਦੇ ਨੇ, ਸਤਿ ਸ੍ਰੀ ਅਕਾਲ ਸਰ, ਮੈਡਮ ਆਈ ਲਾਈਕ ਯੂਰ ਐਵਰੀ ਪੋਸਟ ਐਂਡ ਨਿਊਜ਼, ਪ੍ਰਾਊਡ ਆਫ ਯੂ। With your channel we can watch the reality of the world. Your channel is the only one which stands with the truth. Just heard TV84 anchor voice. We can trust it's always true. Proud of you. I wish I work with your channel. God bless you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਦੀਪ ਸਿੰਘ ਆਸਟ੍ਰੇਲੀਆ ਤੋਂ ਲਿਖਦੇ ਨੇ। ਔਰ ਮੇਰਾ ਖਿਆਲ ਹੈ ਮੈਂ ਘੜੀ ਵੱਲ ਦੇਖ ਰਿਹਾ ਔਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਪ੍ਰੋਗਰਾਮ ਦੀ ਸਮਾਪਤੀ ਕਰੀਏ, ਵੀਰ ਅਮਰਦੀਪ ਸਿੰਘ ਗਿੱਲ ਜਿਨ੍ਹਾਂ ਨੇ ਜਿਹੜੇ ਫਿਲਮ ਮੇਕਰ ਵੀ ਨੇ, ਬੜੇ ਕ੍ਰੀਏਟਿਵ ਸ਼ਾਇਰ ਨੇ ਔਰ ਦੀਪ ਸਿੱਧੂ ਦੇ ਲਈ ਉਹਨਾਂ ਨੇ ਜਿਹੜਾ ਫਰੋਮ ਦਾ ਵੈਰੀ ਬਿਗਨਿੰਗ ਨਾਲ ਵੀ ਖਲੋਤੇ ਔਰ ਉਹ ਸਾਰੇ ਪੀਰੀਅਡ 'ਚ ਮੈਂ ਹਾਲਾਂ ਇਹਨਾਂ ਬਾਰੇ ਪਰਸਨਲੀ ਨਹੀਂ ਜਾਣਦਾ, ਪਰ ਇਹਨਾਂ ਦੇ ਥਾਟ ਪ੍ਰੋਸੈਸ ਤੋਂ ਬੜੇ ਡੂੰਘੇ ਸਿੱਖੀ ਦੇ ਗੁਣਾਂ ਨਾਲ ਸਰਸ਼ਾਰ ਉਹਨਾਂ ਦੀ ਇੱਕ ਸਵਾਲ ਦੇ ਥੱਲੇ ਉਹਨਾਂ ਦੀ ਇੱਕ ਨਜ਼ਮ ਅੱਜ ਸੋਸ਼ਲ ਮੀਡੀਆ ਤੇ ਮੈਂ ਦੇਖੀ। ਜੋ ਲੋਕ ਹਾਲਾਤਾਂ ਨੂੰ ਸਵੀਕਾਰ ਨਹੀਂ ਕਰਦੇ, ਜੋ ਲੋਕ ਇਨਕਾਰੀ ਨੇ ਸਥਾਪਤੀ ਤੋਂ, ਉਹੀ ਯੁੱਗ ਬਦਲਣਗੇ। ਹੁਣ ਇਹ ਬੜੀ ਖੂਬਸੂਰਤ ਗੱਲ ਹੈ। ਅਕਸਰ ਜਦੋਂ ਅਸੀਂ ਕਿਸੇ ਹਿਸਟਰੀ ਦੇ ਨਾਇਕ ਬਾਰੇ ਐਸੇ ਲਿਖਦੇ ਹੁੰਦੇ ਸੀ ਤਾਂ ਇੱਕ ਸ਼ੇਅਰ ਪਤਾ ਨਹੀਂ ਕਿੱਥੋਂ ਘੁੰਮਦਾ ਘੁਮਾਉਂਦਾ ਆਇਆ, ਉਹ ਟੀਚਰਾਂ ਨੇ ਉਹੀ ਵਰਤਦੇ ਸੀ कि लोग कहते हैं कि बदलता है ज़माना अक्सर। लोग कहते हैं कि बदलता है ज़माना अक्सर, पर मर्द वो हैं जो ज़माने को बदल देते हैं। सो ज़ाहिर है यही है कि जो लोग हालातां नूं स्वीकार नहीं करते, जो लोग इनकारी ने स्थापती तो वही युग बदलणगे, नहीं तां जी हजूरी कदों कोड़ बन जाएगी पता ही नहीं लगना। कालियां ऐनकां ला के धुप च तुरना, छतरी लैके मींह च निकलना, मौसम नाल आड़ी नहीं पाउंदा। जे तुसीं मौसम दे नाल दोस्ती पाउणी है ते धुप दे च कालियां ऐनकां लाईआं होईआं, बिना ऐनकां तो फिर देखो धुप की है, बिना छतरी तो देखो मींह की है।
ਕਾਲੀਆਂ ਐਨਕਾਂ ਲਾ ਕੇ ਧੁੱਪ 'ਚ ਤੁਰਨਾ, ਛਤਰੀ ਲੈ ਕੇ ਮੀਂਹ 'ਚ ਨਿਕਲਣਾ ਮੌਸਮ ਨਾਲ ਆੜੀ ਨਹੀਂ ਪਵਾਉਂਦਾ। ਮੌਸਮਾਂ ਨੂੰ ਜਾਣਨ ਲਈ ਉਹਨਾਂ ਦੇ ਹਾਣੀ ਹੋਣਾ ਪੈਂਦਾ ਹੈ। ਨੋ ਡਾਊਟ। ਗੁਲਾਮੀ ਦਾ ਅਹਿਸਾਸ ਹੀ ਆਜ਼ਾਦੀ ਦਾ ਰਾਹ ਲੱਭਦਾ ਹੈ। ਜਦੋਂ ਤੱਕ ਇੱਕ ਹਿੱਸੇ ਨੂੰ ਅਹਿਸਾਸ ਹੀ ਨਹੀਂ ਹੁੰਦਾ ਉਹ ਗੁਲਾਮ ਨੇ, ਜੀ, ਉਹ ਕਿਵੇਂ ਆਜ਼ਾਦੀ ਦੇ ਰਾਹ ਤੇ ਤੁਰਨਗੇ ਜਾਂ ਪੇਸ਼ਕਦਮੀ ਕਰਨਗੇ। ਬਿਲਕੁਲ। ਗੁਲਾਮੀ ਦਾ ਅਹਿਸਾਸ ਹੀ ਆਜ਼ਾਦੀ ਦਾ ਰਾਹ ਲੱਭਦਾ ਹੈ, ਨਹੀਂ ਤਾਂ ਪੀੜ੍ਹੀ ਦਰ ਪੀੜ੍ਹੀ ਕੁੱਬੀ ਹੋਈ ਕੰਡ ਵਾਲੇ ਲੋਕ ਆਖਰ ਜਨਮਣ ਲੱਗਦੇ ਨੇ ਬਿਨਾਂ ਰੀੜ ਦੀ ਹੱਡੀ ਦੇ ਬੱਚੇ। ਕਿ ਜਦੋਂ ਇੱਕ ਤੋਂ ਬਾਅਦ ਇੱਕ ਜਨਰੇਸ਼ਨ ਉਹਨੂੰ ਐਕਸੈਪਟ ਕਰਦੀ ਜਾਂਦੀ ਹੈ, ਫਿਰ ਉਹੀ ਸਪਾਈਨਲੈਸ, ਟੂਥਲੈਸ, ਗਟਲੈਸ ਉਹ ਜਨਰੇਸ਼ਨ ਜੰਮਦੀ ਹੈ। ਚੌਥੀ ਪੰਜਵੀਂ ਜਨਰੇਸ਼ਨ ਤੱਕ ਪਹੁੰਚਦੇ ਆ, ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਬਈ ਸਾਡੇ ਤਾਂ ਹੱਡੀ ਨਹੀਂ ਹੈ ਰੀੜ ਦੀ। ਉਹਨੂੰ ਲੱਗਦਾ ਵੀ ਇਹ ਸਾਡੇ ਜੀਨ 'ਚ ਇਵੇਂ ਗੁਲਾਮੀ ਹੈ, ਅਸੀਂ ਇਵੇਂ ਹੀ ਰਹਿਣਾ। ਆਜ਼ਾਦ ਨਹੀਂ ਤਾਂ ਪੀੜ੍ਹੀ ਦਰ ਪੀੜ੍ਹੀ ਕੁੱਬੀ ਹੋਈ ਕੰਡ ਵਾਲੇ ਲੋਕ ਜਿਨ੍ਹਾਂ ਦੀ ਗੁਲਾਮੀ ਨਾਲ ਕੰਡ ਕੁੱਬੀ ਹੋ ਜਾਂਦੀ ਹੈ, ਆਖਰ ਜਨਮਣ ਲੱਗਦੇ ਨੇ ਬਿਨਾਂ ਰੀੜ ਦੀ ਹੱਡੀ ਦੇ ਬੱਚੇ। ਅਣਖ ਦੀਆਂ ਦੋ ਬੂੰਦਾਂ ਨਹੀਂ ਹੁੰਦੀਆਂ ਕਿ ਨਵੀਂ ਨਸਲ ਨੂੰ ਪਿਆ ਦਿਓਗੇ। ਕੋਈ ਪੋਲੀਓ ਡ੍ਰੌਪਸ ਨਹੀਂ ਨੇ ਕਿ ਆ ਲਓ ਜੀ ਗੈਰਤ, ਅਸੀਂ ਤੁਹਾਨੂੰ 2 ਡ੍ਰੌਪਸ ਗੈਰਤ ਦੇ ਵੀ ਪੀ ਲਓ। ਬਿਲਕੁਲ। ਅਣਖ ਦੀਆਂ 2 ਬੂੰਦਾਂ ਨਹੀਂ ਹੁੰਦੀਆਂ ਕਿ ਨਵੀਂ ਨਸਲ ਨੂੰ ਪਿਆ ਦਿਓਗੇ। ਅਣਖ ਨਸਲ ਦਰ ਨਸਲ ਤੁਹਾਡੇ ਲਹੂ 'ਚ ਤੁਹਾਡਾ ਵਿਰਸਾ ਬੀਜਦਾ ਹੈ। ਜਦੋਂ ਤੁਸੀਂ ਲੜਦੇ ਹੋ ਤੇ ਇਹ ਇਨਫੈਕਟ ਉਹ ਤੁਹਾਡਾ ਵਿਰਸੇ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਡੂੰਘੀਆਂ ਜਾ ਰਹੀਆਂ ਹੁੰਦੀਆਂ ਨੇ। ਅੱਛਾ। ਅਣਖ ਨਸਲ ਦਰ ਨਸਲ ਤੁਹਾਡੇ ਲਹੂ 'ਚ ਤੁਹਾਡਾ ਵਿਰਸਾ ਬੀਜਦਾ ਹੈ। ਕਿਸੇ ਕੁਰਸੀ ਦੀ ਲੱਤ ਹੇਠ ਦੀ ਲੰਘਣਾ ਤੁਹਾਨੂੰ ਕਿਵੇਂ ਆ ਗਿਆ, ਸ਼ੇਰ ਹੁਣ ਸੱਪ ਕਿਵੇਂ ਹੋ ਗਿਆ। ਬਿਲਕੁਲ। ਹੁਣ ਸੱਪ ਤਾਂ ਬਿਲਕੁਲ ਹੀ ਉਹ ਹੁੰਦਾ ਹੈ ਕਿ ਉਹਦੇ ਤਾਂ ਹੱਡੀ ਹੁੰਦੀ ਨਹੀਂ, ਕਿ ਵੀ ਉਹ ਸ਼ੇਰ ਦਹਾੜਨ ਵਾਲੇ ਉਹ ਕਿਵੇਂ। ਔਰ ਅਖੀਰ 'ਚ ਉਹਨਾਂ ਨੇ ਇਹ ਹੀ ਕਿਹਾ ਕਿ ਭਾਈ ਕਿਸੇ ਕੁਰਸੀ ਦੀ ਲੱਤ ਹੇਠ ਦੀ ਲੰਘਣਾ ਤੁਹਾਨੂੰ ਕਿਵੇਂ ਆ ਗਿਆ, ਤੁਸੀਂ ਕਿਵੇਂ ਗੁਲਾਮੀ ਐਕਸੈਪਟ ਕਰ ਲਈ ਕਿ ਕਿਸੇ ਦੀ ਲੱਤ ਹੇਠੋਂ ਲੰਘਣਾ। ਸ਼ੇਰ ਹੁਣ ਸੱਪ ਕਿਵੇਂ ਹੋ ਗਿਆ। ਬਿਲਕੁਲ। ਇਸ ਸਵਾਲੀਆ ਨਿਸ਼ਾਨ ਦੇ ਨਾਲ ਉਹਨਾਂ ਨੇ ਇੱਕ ਸਵਾਲ ਹੀ ਕੀਤਾ। ਉਸ ਸਵਾਲ ਦੇ ਵਿੱਚ ਹੀ ਜਿਹੜਾ ਉਹ ਭੇਤ ਲੁਕਿਆ ਹੋਇਆ ਹੈ ਕਿ ਗੁਲਾਮੀ ਨਹੀਂ ਕਬੂਲਣੀ। ਔਰ ਮੈਂ ਜਦੋਂ ਅਕਸਰ ਇਹ ਕਹਿੰਦਾ ਕਿ ਗੁਲਾਮ ਹੋਣ ਤੇ ਗੁਲਾਮੀ ਕਬੂਲਣ 'ਚ ਫਰਕ ਹੈ, ਹਾਰ ਜਾਣ ਜਾਂ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ। ਅਸੀਂ ਹਾਰੇ ਹੋ ਸਕਦੇ ਹਾਂ ਲੇਕਿਨ ਹਾਰ ਨਹੀਂ ਮੰਨਣੀ। ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਜਿਉਂਦਾ ਹੈ ਔਰ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਸਾਡੀ ਜੰਗ ਜਾਰੀ ਹੈ, ਭਵਿੱਖ ਸਾਡਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਆ ਗਿਆ ਤਾਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।